ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਪ੍ਰੈਲ ਦੀ 19 ਤਰੀਕ ਆ, ਦਿਨ ਬੁੱਧਵਾਰ ਆ, ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋਂ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਅੱਜ ਅਨਾਉਂਸ ਕੀਤਾ ਕਿ ਉਹ $5 ਮਿਲੀਅਨ ਨਵੇਂ ਡੀਸੈਲਿਨੇਸ਼ਨ ਪ੍ਰੋਜੈਕਟਸ ਦੇ ਉੱਤੇ ਸਪੈਂਡ ਕਰਨ ਜਾ ਰਹੇ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਐਕਸਟ੍ਰੀਮ ਜੋ ਵੈਦਰ ਦੇ ਵਿੱਚ ਆ ਰਿਹਾ ਆ ਪੂਰੀ ਸਟੇਟ ਦੇ ਵਿੱਚ, ਤੇ ਉਹਦੇ ਲਈ ਸਾਨੂੰ ਆਪਣਾ ਜਿਹੜਾ ਵਾਟਰ ਸਿਸਟਮ ਆ ਉਹਨੂੰ ਰੀਸ਼ੇਪ ਕਰਨਾ ਪੈਣਾ ਤਾਂ ਕਿ ਨਵੇਂ ਜਿਹੜੇ ਚੈਲੰਜ ਆ ਉਹਨਾਂ ਨੂੰ ਸੈੱਟ ਕੀਤਾ ਜਾ ਸਕੇ ਤੇ ਆਪਣੀਆਂ ਕਮਿਊਨਿਟੀਜ਼ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਇਹ ਅੱਜ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜਿਹੜੇ ਫੰਡਸ ਆ ਉਹ ਲਾਸ ਐਂਜਲਸ ਦੇ ਵਿੱਚ ਪ੍ਰੋਜੈਕਟਸ, ਫ੍ਰਿਜ਼ਨੋ, ਮੈਂਡੋਸਿਨੋ ਕਾਉਂਟੀ, ਇਹਨਾਂ ਤਿੰਨਾਂ ਏਰੀਆ ਦੇ ਵਿੱਚ ਜਾਊਗੇ ਜਿੱਥੇ ਕਿ ਫੈਸਿਲਿਟੀਜ਼ ਬਣਾਈਆਂ ਜਾਊਗੀਆਂ ਜੋ ਸਾਲਟਸ ਤੇ ਮਿਨਰਲਸ ਨੂੰ ਸੀ ਵਾਟਰ ਦੇ ਵਿੱਚੋਂ ਰਿਮੂਵ ਕਰਨਗੀਆਂ ਤੇ ਇਹ ਜਿਹੜਾ ਪਾਣੀ ਆ ਇਹ ਫਿਰ ਇਸ ਨੂੰ ਯੂਜ਼ ਕੀਤਾ ਜਾ ਸਕੂਗਾ। ਲਾਸ ਐਂਜਲਸ ਕਾਉਂਟੀ ਦੇ ਵਿੱਚ ਵੀ ਇਦਾਂ ਦਾ ਜਿਹੜਾ ਪ੍ਰੋਜੈਕਟ ਆ ਉਹ ਸਿਟੀ ਆਫ ਟੋਰੈਂਸ ਨੇ ਡੀਸੈਲਿਨੇਟਡ ਵਾਟਰ ਦਾ ਜਿਹੜਾ ਆ 1120 ਏਕੜ ਫੀਟ ਪਰ ਈਅਰ ਦੇ ਹਿਸਾਬ ਨਾਲ ਸੈਟਅਪ ਕੀਤਾ ਹੋਇਆ ਹੈਗਾ ਆ। ਵੈਸਟਲੈਂਡਸ ਵਾਟਰ ਡਿਸਟ੍ਰਿਕਟ ਡਿਜ਼ਾਈਨ ਪਾਇਲਟ ਪ੍ਰੋਜੈਕਟ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਆ, ਉਹ ਵੀ ਇਹਦੇ ਉੱਤੇ ਜਿਹੜਾ ਆ ਵਰਕਆਊਟ ਕਰੂਗਾ। ਸੋ ਇਹ ਸਾਰੇ ਕਾਸੇ ਦੇ ਨਾਲ ਕਹਿੰਦੇ ਵੀ 2030 ਤੱਕ 28,000 ਏਕੜ ਫੀਟ ਪਰ ਈਅਰ ਦੇ ਹਿਸਾਬ ਨਾਲ ਪਾਣੀ ਜਿਹੜਾ ਆ ਉਹ ਵਰਤੋਂ ਦੇ ਵਿੱਚ ਆ ਜਾਊਗਾ। ਤੇ ਤੀਜਾ ਜਿਹੜਾ ਇਨੀਸ਼ੀਏਟਿਵ ਆ ਉਹ ਸਿਟੀ ਆਫ ਬ੍ਰੈਕ ਡਿਜ਼ਾਈਨ ਪਾਇਲਟ ਪ੍ਰੋਜੈਕਟ ਆ, ਉੱਥੇ ਵੀ ਜਿਹੜਾ ਆ ਵੇਵ ਪਾਵਰਡ ਸੀ ਵਾਟਰ ਡੀਸੈਲਿਨੇਸ਼ਨ ਆਈਸਬਰਗ ਜਿਹੜਾ ਪ੍ਰੋਜੈਕਟ ਆ ਉਸ ਨੂੰ ਸੈਟਅਪ ਕੀਤਾ ਗਿਆ ਹੈਗਾ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ ਪਾਣੀ ਦੇ ਮਸਲੇ ਦੇ ਵਿੱਚ ਹੀ, ਨੈਸ਼ਨਲ ਵੈਦਰ ਸਰਵਿਸ ਨੇ ਅੱਜ ਆંકੜੇ ਜਾਰੀ ਕੀਤੇ ਜਿਸ ਦੇ ਵਿੱਚ ਕਰੰਟਲੀ ਮੌਜੂਦਾ ਤੌਰ ਦੇ ਉੱਤੇ ਕੈਲੀਫੋਰਨੀਆ ਦੇ ਰੈਜ਼ਰਵਾਇਰਸ ਕਾਫੀ ਹੱਦ ਤੱਕ ਭਰੇ ਹੋਏ ਨਜ਼ਰ ਆ ਰਹੇ ਆ। ਸ਼ਾਸ਼ਤਾ ਰੈਜ਼ਰਵਾਇਰ 93%, ਔਰੋਵਿਲ 99%, ਬੁਲਟਸ ਬਾਰ 85%, ਫਾਲਸਮ 74%, ਕਮੈਂਚੀ 61%, ਨਿਊ ਹੋਗਨ 74%, ਨਿਊ ਮਲੋਨੀਜ਼ 60% ਤੇ ਡੌਨ ਪੈਡਰੋ 80% ਕਪੈਸਿਟੀ ਦੇ ਉੱਤੇ ਜਿਹੜੇ ਉਹ ਨਜ਼ਰ ਆ ਰਹੇ ਆ। ਇਸੇ ਤਰੀਕੇ ਦੇ ਨਾਲ ਪਾਣੀ ਤੇ ਮੀਂਹ ਦੀ ਹੋਈ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਰਿਕਾਰਡ ਤੋੜ ਬਰਫ਼ ਪੈਣ ਦੇ ਕਰਕੇ ਪੈਲਿਸਡੇਜ਼ ਦੇ ਵਿੱਚ ਟਾਹੋ ਦੇ ਵਿੱਚ ਰਿਕਾਰਡ ਤੋੜ ਮੀਂਹ ਪਿਆ। ਸੀਜ਼ਨਲ ਸਨੋ 710 ਇੰਚ ਦੇ ਉੱਤੇ, ਯਾਨੀ ਕਿ 60 ਫੁੱਟ ਦੇ ਉੱਤੇ ਜਿਹੜੀ ਉਹ ਦੱਸੀ ਜਾ ਰਹੀ ਆ। ਓਵਰਆਲ ਐਵਰੇਜ 400 ਇੰਚ ਦੀ ਰਹੀ ਸੀ, ਯਾਨੀ ਕਿ 33 ਫੁੱਟ ਦੀ। 33 ਫੁੱਟ ਦੇ ਨਾਲ ਤਕਰੀਬਨ ਦੁੱਗਣੀ ਸਨੋ ਇਸ ਟਾਈਮ ਉੱਥੇ ਪਈ ਹੋਈ ਆ। ਸੋ ਬਹੁਤ ਹੀ ਵੈਟ ਸੀਜ਼ਨ ਜਿਹੜਾ ਰਿਹਾ ਆ। ਇਹਦੇ ਕਰਕੇ ਹੀ ਬਾਰ-ਬਾਰ ਜਿਹੜਾ ਹਰਜੋਤ ਸਿੰਘ ਜੀ ਇਹ ਚਿੰਤਾ ਪ੍ਰਗਟਾਈ ਜਾ ਰਹੀ ਆ ਵੀ ਗਰਮੀਆਂ ਆਉਂਦਿਆਂ ਸਾਰ ਹੀ ਬਰਫ਼ ਪਿਘਲਣ ਦੇ ਨਾਲ ਕਈ ਥਾਵਾਂ ਦੇ ਦਰਿਆ ਜਿਹੜੇ ਉਹ ਕਾਫੀ ਚੜ੍ਹ ਕੇ ਆਉਣਗੇ ਤੇ ਖਤਰੇ ਦੇ ਨਿਸ਼ਾਨਾਂ ਤੋਂ ਉੱਤੇ ਜਾ ਸਕਦੇ ਆ। ਫਲੱਡਿੰਗ ਦੀ ਜਿਹੜੀ ਆ ਉਹ ਚਿੰਤਾ ਵੀ ਇਸ ਦੇ ਵਿੱਚ ਪੈ ਚੁੱਕੀ ਆ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਹੈ। ਰੈਜ਼ਰਵਾਇਰਸ ਦੇ ਵਿੱਚੋਂ ਪਾਣੀ ਵੀ ਇਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਜਲਦੀ ਛੱਡਣਾ ਪੈ ਸਕਦਾ ਆ ਤਾਂ ਜੋ ਉਹਨਾਂ ਦੇ ਜਿਹੜੇ ਬੰਨ੍ਹ ਟੁੱਟਣ ਦੇ ਜਿਹੜਾ ਉਹ ਖਤਰਾ ਨਾ ਰਵੇ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ
ਇੱਕ ਸਿਡਨੀ ਵੈਸਟ ਨਾਮ ਦੀ 19 ਸਾਲਾਂ ਦੀ UC ਬਰਕਲੇ ਦੀ ਸਟੂਡੈਂਟ ਗੋਲਡਨ ਗੇਟ ਬ੍ਰਿਜ ਦੇ ਉੱਤੇ ਲਾਸਟ ਟਾਈਮ ਸਤੰਬਰ 30 2020 ਨੂੰ ਦੇਖੀ ਗਈ ਸੀ। ਉਸ ਤੋਂ ਬਾਅਦ ਉਹ ਅੱਜ ਤੱਕ ਜਿਹੜੀ ਆ ਉਹ ਨਹੀਂ ਲੱਭੀ। ਉਹਦਾ ਕੋਈ ਪਤਾ ਨਹੀਂ ਚੱਲ ਰਿਹਾ। ਪਰਿਵਾਰ ਬਹੁਤ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਆ, ਪਰ ਜੋ ਏਜੰਸੀਜ਼ ਹੈਗੀਆਂ ਆ ਪੁਲਿਸ ਦੀਆਂ, ਉਹ ਇਹ ਕਹਿ ਰਹੇ ਆ ਵੀ ਹੁਣ ਲੱਗਦਾ ਵੀ ਉਸ ਦੀ ਮੌਤ ਹੋ ਚੁੱਕੀ ਹੈਗੀ ਆ। ਕਹਿੰਦੇ ਵੀ ਜਿਸ ਦਿਨ ਉਹ ਉੱਥੇ ਜਾ ਰਹੀ ਸੀ ਗੋਲਡਨ ਗੇਟ ਬ੍ਰਿਜ ਦੇ ਉੱਤੇ, ਬੜਾ ਟ੍ਰੈਫਿਕ ਸੀ, ਅਰਲੀ ਇਨ ਦਾ ਮਾਰਨਿੰਗ 6:45 ਦੇ ਉੱਤੇ, ਤੇ ਫੌਗ ਬਹੁਤ ਸਾਰੀ ਸੀ, ਧੁੰਦ ਬਹੁਤ ਸੀ ਉਹਦੇ 'ਚ। ਕੁਛ ਇੱਕ ਟਾਈਮ ਉਹ ਦਿਸੀ ਆ, ਉਹ ਤੋਂ ਬਾਅਦ ਉਹ ਦਿਸੀ ਨਹੀਂ ਹੈ। ਤੇ ਸਰੋਤਿਆਂ ਨੂੰ ਵੀ ਦੱਸਦੀ ਜਾਈਏ, ਕਹਿੰਦੇ ਵੀ ਗੋਲਡਨ ਗੇਟ ਬ੍ਰਿਜ ਇੱਕ ਇਦਾਂ ਦਾ ਬ੍ਰਿਜ ਆ ਜਿਹਨੂੰ ਇੱਕ ਸੁਸਾਈਡ ਸਪੌਟ ਕਰਕੇ ਵੀ ਜਾਣਿਆ ਜਾਂਦਾ ਆ। ਇਹਦਾ ਜਿਹੜਾ ਸੈਡ ਪਾਰਟ ਵੀ ਹੈਗਾ ਗੋਲਡਨ ਗੇਟ ਬ੍ਰਿਜ ਦਾ। 2100 ਲੋਕ ਆਲਰੇਡੀ ਆਪਣੀ ਜਿਹੜੀ ਜਾਨ ਆ ਇਸ ਬ੍ਰਿਜ ਦੇ ਉੱਤੇ ਦਵਾ ਚੁੱਕੇ ਹੈਗੇ ਆ। 2100 ਬਹੁਤ ਵੱਡਾ ਨੰਬਰ ਹੁੰਦਾ ਆ। ਦੁਨੀਆ ਦੀ ਬਹੁਤ ਵੱਡੀ ਇਹ ਟੂਰਿਸਟ ਅਟਰੈਕਸ਼ਨ ਪਲੇਸ ਹੈਗੀ ਆ। ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਜਿਹੜੀ ਇਹ 19 ਸਾਲਾਂ ਦੀ ਬੱਚੀ ਸੀ, ਇੱਕ ਟਾਈਮ ਦੇ ਉੱਤੇ ਇਹਨੂੰ ਕੰਸੀਡਰ ਕੀਤਾ ਜਾ ਰਿਹਾ ਸੀ ਵੀ ਉਹ ਅੰਡਰ ਡਿਪਰੈਸ਼ਨ ਹੈਗੀ ਆ। ਸੋ ਹੁਣ ਕਹਿੰਦੇ ਇਹੀ ਲੱਗ ਰਿਹਾ ਵੀ ਉਸਨੇ ਉੱਥੇ ਸੁਸਾਈਡ ਕਰ ਲਿਆ ਹੋਵੇ। ਜਿਹੜੀ ਵੈਸਟ ਆ 5 ਫੁੱਟ 10 ਇੰਚ ਉਹਦੀ ਹਾਈਟ ਆ, 130 ਪਾਉਂਡ ਉਹਦਾ ਜਿਹੜਾ ਭਾਰ ਹੈਗਾ। ਫੈਮਿਲੀ ਨੇ ਉਹਦਾ ਵੈਬਸਾਈਟ ਵੀ ਕ੍ਰੀਏਟ ਕੀਤਾ ਸੀ, ਬਹੁਤ ਸਾਰੇ ਲੋਕ ਲੱਭ ਵੀ ਰਹੇ ਹੈਗੇ ਆ, ਪਰ ਹਜੇ ਤੱਕ ਜਿਹੜੀ ਆ ਉਹ ਕੋਈ ਵੀ ਇਨਫੋਰਮੇਸ਼ਨ ਨਹੀਂ ਲੱਭ ਰਹੀ ਹੈਗੀ। ਸੋ ਸੈਨ ਫਰਾਂਸਿਸਕੋ ਦੀ ਪੁਲਿਸ ਡਿਪਾਰਟਮੈਂਟ ਨੇ 24 ਆਵਰ ਟਿਪ ਲਾਈਨ 415 575 44 44 ਨੰਬਰ ਤੇ ਦਿੱਤੀ ਆ। ਸਦਰਨ ਕੈਲੀਫੋਰਨੀਆ ਤੋਂ ਇੱਕ ਮਾੜੀ ਖਬਰ ਆ ਰਹੀ ਆ। ਵਾਲਮਾਰਟ ਦੇ ਵਿੱਚ ਇੱਕ 24 ਸਾਲਾਂ ਦਾ ਮੁੰਡਾ, ਉਹ ਸਟੈਬਿੰਗ ਦੇ ਲਈ ਸਸਪੈਕਟ ਦੱਸਿਆ ਜਾ ਰਿਹਾ ਸੀਗਾ, ਸ਼ੱਕੀ ਦੱਸਿਆ ਜਾ ਰਿਹਾ ਸੀ। ਬਾਅਦ ਦੇ ਵਿੱਚ ਉਸਨੇ ਇੱਕ ਗੱਡੀ ਦੇ ਵਿੱਚ ਆਪਣੀ ਗੱਡੀ ਮਾਰੀ, ਜਿਸ ਕਰਕੇ 15 ਸਾਲਾਂ ਦਾ ਮੁੰਡਾ ਥਾਊਜ਼ੈਂਡ ਓਕਸ ਇਲਾਕੇ ਦੇ ਵਿੱਚ ਉਸ ਕ੍ਰੈਸ਼ ਦੇ ਵਿੱਚ ਮਾਰਿਆ ਗਿਆ ਆ। ਟ੍ਰੈਫਿਕ ਕੋਲੀਜਨ ਜਿਹੜਾ ਹੋਇਆ ਹੈ, ਉਸ ਬਾਰੇ ਵੈਂਚੂਰਾ ਕਾਉਂਟੀ ਦੇ ਸ਼ੈਰਿਫ ਕੈਪਟਨ ਵਿਲੀਅਮ ਹਟਨ ਕਹਿੰਦੇ ਆ ਵੀ ਲੱਗਦਾ ਵੀ ਇਸਨੇ ਜਾਣ ਬੁੱਝ ਕੇ ਜਿਹੜੀ ਉਹ ਮਾਰੀ ਆ। ਰੋਲ ਓਵਰ ਕ੍ਰੈਸ਼ ਹੋਇਆ, ਜਿਸ 'ਚ 15 ਸਾਲਾਂ ਦਾ ਇੱਕ ਮੁੰਡਾ ਜਿਹੜਾ ਉਹ ਮਾਰਿਆ ਗਿਆ। ਇਸ ਦੇ ਨਾਲ ਦੋ ਜਿਹੜੀਆਂ ਕੁੜੀਆਂ ਉਸ ਗੱਡੀ ਦੇ ਵਿੱਚ ਬੈਠੀਆਂ 16 ਤੇ 14 ਸਾਲ ਦੀਆਂ, ਉਹ ਵੀ ਫੱਟੜ ਹੋਈਆਂ ਦੱਸੀਆਂ ਜਾਂਦੀਆਂ ਆ। ਆਸਟਿਨ ਏਸ ਨਾਂ ਦਾ 24 ਸਾਲਾਂ ਦਾ ਬੰਦਾ ਜਿਹੜਾ ਆ, ਉਹ ਪਹਿਲੋਂ ਵਾਲਮਾਰਟ ਦੇ ਵਿੱਚ ਇਸਨੇ ਤੇਜ਼ਧਾਰੀ ਹਥਿਆਰ ਦੇ ਨਾਲ ਕਿਸੇ ਨੂੰ ਸਟੈਬ ਜਿਹੜਾ ਉਹ ਕੀਤਾ ਸੀ। ਬਾਅਦ 'ਚ ਇਸ ਨੂੰ ਫੜ ਲਿਆ ਗਿਆ ਸੀ ਇਸ ਹਾਦਸੇ ਤੋਂ ਬਾਅਦ 'ਚ, ਤੇ ਹਸਪਤਾਲ ਦੇ ਵਿੱਚ ਇਹਨੂੰ ਗਾਰਡ ਕਰਕੇ ਰੱਖਿਆ ਗਿਆ ਸੀ। ਹਾਲ ਦੀ ਘੜੀ ਇਸ ਚੀਜ਼ ਦਾ ਕਨਫਰਮ ਨਹੀਂ ਆ ਵੀ ਇਸ ਉੱਤੇ ਕਿਹੜੇ ਚਾਰਜਿਸ ਜਿਹੜੇ ਆ ਉਹ ਲਗਾਏ ਗਏ ਆ, ਪਰ ਇਸ ਦੀ ਜਾਣਬੁੱਝ ਕੇ ਐਕਸੀਡੈਂਟ ਕਰਨ ਕਰਕੇ 15 ਸਾਲਾਂ ਦੇ ਇੱਕ ਮੁੰਡੇ ਦੀ ਜਾਨ ਚਲੀ ਗਈ ਆ। ਸੈਕਰਾਮੈਂਟੋ ਤੋਂ ਖਬਰ ਆ ਰਹੀ ਆ ਵੀ ਇੱਕ ਡਾਕਟਰ ਐਪੀਡੈਮੀਓਲੋਜਿਸਟ ਡਾਕਟਰ ਕੌਫਰ, ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਉਹ ਨੈਕਸਟ ਮੇਅਰ ਸੈਕਰਾਮੈਂਟੋ ਦੀ ਅਨਾਉਂਸਮੈਂਟ ਕਰਨ ਜਾ ਰਹੇ ਹੈਗੇ ਆ। ਜੋ ਮੌਜੂਦਾ ਮੇਅਰ ਆ ਡੈਰਲ ਸਟੀਨਬਰਗ, ਉਹਨਾਂ ਨੇ ਵੀ ਇਹ ਦੱਸਿਆ ਸੀ ਵੀ ਮੈਂ ਹਜੇ ਤੱਕ ਸ਼ੋਰ ਨਹੀਂ ਵੀ ਮੈਂ ਤੀਜੀ ਟਰਮ ਦੇ ਲਈ ਰਨ ਆਊਟ ਕਰੂੰਗਾ ਕਿ ਨਹੀਂ, ਉਹਦੇ ਲਈ ਮੈਂ ਡਿਸੀਜਨ ਬਣਾਉਣਾ ਹੈਗਾ ਆ। ਪਰ ਇੱਕ ਪੋਲੀਟੀਕੋ ਰਿਪੋਰਟ ਦੇ ਮੁਤਾਬਕ ਸਟੀਨਬਰਗ ਜੋ ਆ, ਉਹ ਇੱਕ ਪੋਜੀਸ਼ਨ ਕੈਲੀਫੋਰਨੀਆ ਦੀ 3rd ਡਿਸਟ੍ਰਿਕਟ ਕੋਰਟ ਆਫ ਅਪੀਲ ਦੇ ਵਿੱਚ ਲੱਭ ਰਹੇ ਹੈਗੇ ਆ। ਸਿਟੀ ਹਾਲ ਨੇ ਇਹ ਕਿਹਾ ਆ ਵੀ ਪਿਛਲੇ 2 ਟਰਮਾਂ ਦੇ ਦੌਰਾਨ ਜਿਹੜਾ ਉੱਥੇ ਦਾ ਮੇਅਰ ਆ ਸੈਕਰਾਮੈਂਟੋ ਦਾ, ਉਸਨੇ ਬਹੁਤ ਵਰਕਆਊਟ ਕੀਤਾ ਹੈਗਾ ਅਫੋਰਡੇਬਲ ਸ਼ੈਲਟਰ ਤੇ, ਜੌਬ ਓਪਰਚੁਨਿਟੀ ਤੇ, ਸੇਫਟੀ, ਐਵਰੀਥਿੰਗ। ਪਰ ਆਪਾਂ ਸਾਰਿਆਂ ਨੂੰ ਪਤਾ ਆ ਵੀ ਸੈਨ ਫਰਾਂਸਿਸਕੋ ਤੋਂ ਬਾਅਦ ਸੈਕਰਾਮੈਂਟੋ ਇੱਕ ਇੱਦਾਂ ਦਾ ਸ਼ਹਿਰ ਆ, ਉੱਥੇ ਵੀ ਜਿਹੜੀ ਆ ਹੋਮਲੈਸ ਲੋਕਾਂ ਦੀ ਜਿਹੜੀ ਆ ਸਭ ਤੋਂ ਵੱਡੀ ਪ੍ਰੋਬਲਮ ਆ। ਬਹੁਤ ਜ਼ਿਆਦਾ ਜਿਹੜੇ ਟੈਂਟਸ ਆ, ਤੁਸੀਂ ਸੈਕਰਾਮੈਂਟੋ, ਐਲਗਰੋਵ, ਇਹ ਸਾਰੇ ਜਿਹੜੇ ਏਰੀਏ ਦੇ ਵਿੱਚ ਦੇਖ ਸਕਦੇ ਹੋ। ਕੌਫਰ ਜੋ ਆ, ਉਹ ਇਸ ਟਾਈਮ ਸੀਨੀਅਰ ਪਾਲਿਸੀ ਡਾਇਰੈਕਟਰ ਹੈਗੇ ਆ ਪਬਲਿਕ ਹੈਲਥ ਐਡਵੋਕੇਟਸ, ਇਹ ਨਾਨ ਪ੍ਰੋਫਿਟ ਲੌਬਿੰਗ ਆਰਗੇਨਾਈਜੇਸ਼ਨ ਹੈਗੀ ਆ। ਪਬਲਿਕ ਹੈਲਥ ਐਡਵੋਕੇਟਸ ਸਪਾਂਸਰ ਕਰਦੇ ਆ ਬਹੁਤ ਸਾਰੇ ਨਵੇਂ ਬਿੱਲ ਕੈਲੀਫੋਰਨੀਆ ਲੈਜਿਸਲੇਟਰ ਦੇ ਵਿੱਚ, ਜਿਹਦੇ ਵਿੱਚ ਤੰਬਾਕੂ ਨੂੰ, ਫਲੇਵਰ ਟਬਾਕੋ ਨੂੰ ਕਿਸ ਤਰ੍ਹਾਂ ਬੈਨ ਕਰਨਾ ਹੈਗਾ, ਲਿਮਿਟਿੰਗ ਦਾ ਪੁਲਿਸ ਰਿਸਪੌਂਸ ਟੂ ਐਮਰਜੈਂਸੀ ਕਾਲਸ, ਤੇ ਹੋਰ ਮੈਂਟਲ ਹੈਲਥ ਇਸ਼ੂ ਜਿਹੜਾ ਖਾਸ ਕਰਕੇ ਹੋਮਲੈਸ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜਾ ਅਫੈਕਟ ਕਰਦਾ ਹੈਗਾ ਆ। ਸੋ ਹੋ ਸਕਦਾ ਸੈਕਰਾਮੈਂਟੋ 'ਚ
ਹੁਣ ਨਵਾਂ ਮੇਅਰ ਜਿਹੜਾ ਆ ਉਹ ਆਉਣ ਵਾਲੇ ਸਮੇਂ 'ਚ ਬਣੇ। ਅਗਲੀ ਗੱਲ ਕਰਦੇ ਚਾਹੀਏ, ਕੈਲੀਫੋਰਨੀਆ ਟੌਪ ਦੀਆਂ 20 ਸਟੇਟਸ ਦੇ ਵਿੱਚ ਆਇਆ ਆ ਜਿੱਥੇ ਲੋਕ ਰਿਟਾਇਰ ਹੋਣਾ ਪਸੰਦ ਕਰਦੇ ਨੇ। ਵਾਲਟ ਹੱਬ ਦੀ ਇੱਕ ਰਿਪੋਰਟ ਜੋ ਜਨਵਰੀ ਮਹੀਨੇ ਦੇ ਵਿੱਚ ਆਈ ਆ, ਇਹ ਰੈਂਕਿੰਗ ਸਾਹਮਣੇ ਆਈ ਆ। 100 ਪੁਆਇੰਟ ਦਾ ਜਿਹੜਾ ਗ੍ਰੇਡਡ ਸਕੇਲ ਆ ਇਸ ਦੇ ਵਿੱਚ ਬਣਾਇਆ, ਜਿਸ ਦੇ ਵਿੱਚ 100 ਵੱਧ ਤੋਂ ਵੱਧ ਨੰਬਰ ਕਿਸੇ ਸੂਬੇ ਦੇ ਆ ਸਕਦੇ ਆ। ਕੈਲੀਫੋਰਨੀਆ 18ਵੇਂ ਨੰਬਰ ਦੇ ਉੱਤੇ ਰਿਹਾ ਆ ਟੋਟਲ ਜਿਹੜੀਆਂ 50 ਸੂਬਿਆਂ ਦੇ ਵਿੱਚੋਂ 51.64 ਜਿਹੜੇ ਆ ਉਹ ਨੰਬਰਾਂ ਦੇ ਨਾਲ। ਰਿਸਰਚਰਸ ਮੰਨਦੇ ਆ ਵੀ ਜਿਹੜੀ ਵਰਜੀਨੀਆ ਸਟੇਟ ਆ ਉਹ ਬੈਸਟ ਜਿਹੜੀ ਰਿਟਾਇਰਮੈਂਟ ਦੇ ਲਈ ਆ। ਕੈਲੀਫੋਰਨੀਆ ਤੋਂ ਕੋਈ ਜ਼ਿਆਦਾ ਨਹੀਂ, 57.55 ਨੰਬਰ ਇਸ ਦੇ ਕੁੱਲ ਆਏ ਆ। ਕੈਂਟਕੀ ਜਿਹੜੀ ਆ ਸਭ ਤੋਂ ਮਾੜੀ ਜਿਹੜੀ ਆ ਰਿਟਾਇਰਮੈਂਟ ਦੇ ਲਈ ਸਟੇਟ ਮੰਨੀ ਗਈ ਹੈਗੀ ਆ। ਸੋ ਕੈਲੀਫੋਰਨੀਆ ਦੁਨੀਆ ਦੀ ਚੌਥੀ ਪੰਜਵੀਂ ਸਭ ਤੋਂ ਵੱਡੀ ਜਿਹੜੀ ਇਕੋਨਮੀ ਆ, ਪਰ ਇੱਥੇ ਕਾਸਟ ਆਫ ਲਿਵਿੰਗ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਕਰਕੇ ਆਪਾਂ ਦੇਖ ਰਹੇ ਹਾਂ ਵੀ ਲੋਕ ਪਲਾਇਨ ਕਰ ਰਹੇ ਆ, ਇੱਥੋਂ ਛੱਡ ਕੇ ਜਾ ਰਹੇ ਆ। ਪਰ ਫਿਰ ਵੀ ਰਿਟਾਇਰਮੈਂਟ ਦੇ ਵਜੋਂ 18ਵੇਂ ਨੰਬਰ ਦੇ ਉੱਤੇ ਕੁੱਲ ਅਮਰੀਕਾ ਦੇ ਵਿੱਚ ਰਿਹਾ ਆ ਵੀ ਜਿੱਥੇ ਲੋਕ ਰਿਟਾਇਰ ਹੋਣਾ ਪਸੰਦ ਕਰਦੇ ਆ। ਪਰ ਆਪਾਂ ਨੂੰ ਪਤਾ ਹੈ ਵੀ ਫਲੋਰੀਡਾ ਤੇ ਹੋਰ ਬਹੁਤ ਸਾਰੇ ਸੂਬਿਆਂ 'ਚ ਜਾਂਦੇ ਆ, ਪਰ ਵਰਜੀਨੀਆ ਨੇ ਇਸ ਜਿਹੜੇ ਕਹਿ ਲਓ ਵੀ ਰੈਂਕਿੰਗ ਦੇ ਵਿੱਚ ਬਾਜੀ ਮਾਰੀ ਆ। ਸੈਨ ਫਰਾਂਸਿਸਕੋ ਨੇ ਅੱਜ ਪਾਸ ਕਰ ਦਿੱਤਾ ਹੈ ਵੀ ਉਹ ਐਂਟਰੀ ਲੈਵਲ ਸੈਲਰੀ ਜੋ ਆ ਪੁਲਿਸ ਆਫੀਸਰਸ ਦੀ ਉਹ ਬੇ ਏਰੀਏ ਦੇ ਵਿੱਚ ਸਭ ਤੋਂ ਜ਼ਿਆਦਾ ਦੇਣਗੇ। ਸੈਨ ਫਰਾਂਸਿਸਕੋ ਬੋਰਡ ਆਫ ਸੁਪਰਵਾਈਜ਼ਰ ਨੇ ਅੱਜ ਵੋਟ ਕੀਤਾ ਹੈ। 10 ਜਣੇ ਹੱਕ ਸੀ, ਇੱਕ ਜਣਾ ਅਗੇਂਸਟ ਸੀ। ਕਹਿੰਦੇ 562 ਦੇ ਕਰੀਬ ਪੁਲਿਸ ਆਫੀਸਰਸ ਸ਼ਾਰਟ ਆ, ਜੋ ਕਿ 25% ਬਣਦਾ। 2182 ਆਫੀਸਰਸ ਰਿਕੁਆਇਰਡ ਚਾਹੀਦੇ ਆ ਪੂਰੇ ਵਰਕਲੋਡ ਡਿਮਾਂਡਸ ਦੇ ਲਈ ਸੈਨ ਫਰਾਂਸਿਸਕੋ ਦੇ ਵਿੱਚ। ਸੁਪਰਵਾਈਜ਼ਰ ਕੈਥਰੀਨ ਸਟੈਫਨੀ ਨੇ ਇਹ ਕਿਹਾ ਵੀ 500 ਦੇ ਕਰੀਬ ਜਿਹੜੇ ਆਫੀਸਰਸ ਸ਼ਾਰਟ ਆ, ਉਹਦੇ ਕਰਕੇ ਜਿਹੜਾ ਇੰਨਾ ਜ਼ਿਆਦਾ ਕ੍ਰਾਈਮ ਆ ਉਹ ਹੈਂਡਲ ਨਹੀਂ ਹੋ ਰਿਹਾ। ਇਸ ਕਰਕੇ ਆਪਾਂ ਐਂਟਰੀ ਲੈਵਲ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਦੀ ਜਿਹੜੀ ਤਨਖਾਹ ਆ ਉਹ ਵੀ ਜ਼ਿਆਦਾ ਰੱਖੀ ਆ। ਇਸ ਤੋਂ ਬਿਨਾਂ ਹੋਰ ਆਉਣ ਵਾਲੇ 3 ਸਾਲਾਂ ਦੇ ਵਿੱਚ 10.75% ਸੈਲਰੀ ਇਨਕਰੀਜ਼ ਕੀਤੀ ਆ ਪੁਲਿਸ ਆਫੀਸਰਸ ਦੀ। ਪਹਿਲੇ ਸਾਲ 4.75, ਦੂਜੇ 3% ਤੇ ਤੀਜੇ ਦੇ ਉੱਤੇ ਵੀ 3%। ਸੋ ਰਿਟੈਂਸ਼ਨ ਕਹਿੰਦੇ ਵੀ ਸਾਡਾ ਮੇਨ ਇਸ਼ੂ ਆ, ਪਰ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਬੇ ਏਰੀਏ ਦੇ ਵਿੱਚ ਖਾਸ ਕਰਕੇ ਜੋ ਬੇ ਏਰੀਏ ਦੇ ਸ਼ਹਿਰ ਆ ਉੱਥੇ ਪੁਲਿਸ ਆਫੀਸਰਸ ਨੂੰ ਉਹਨਾਂ ਦੀ ਜਿਹੜੀ ਰਿਟੈਂਸ਼ਨ ਆ ਬਹੁਤ ਘੱਟ ਆ, ਕਿਉਂਕਿ ਜਿਸ ਹਿਸਾਬ ਦੇ ਨਾਲ ਤਨਖਾਹ ਆ, ਚਾਹੇ ਉਹਨਾਂ ਦੀ 1 ਲੱਖ 1,20,000 25,000 ਵੀ ਤਨਖਾਹ ਆ, ਪਰ ਉੱਦਾਂ ਦੀ ਤਨਖਾਹ ਦੇ ਉੱਤੇ ਬੇ ਏਰੀਏ ਦੇ ਵਿੱਚ ਘਰ ਲੈਣਾ, ਰੈਂਟ ਲੈਣਾ ਬਹੁਤ ਔਖਾ ਆ। ਸੋ ਸੈਨੋਜ਼ੇ ਤਾਂ ਕਹਿੰਦੇ ਵੀ ਇੱਥੇ ਦੇ ਬਹੁਤ ਸਾਰੇ ਜਿਹੜੇ ਪੁਲਿਸ ਆਫੀਸਰਸ ਆ ਉਹ ਟ੍ਰੇਸੀ, ਬ੍ਰੈਂਟਵੁੱਡ, ਇੱਧਰ ਗਿਲਰਾਏ, ਲਾਸ ਵੈਨਿਊਸ ਤੱਕ ਰਹਿੰਦੇ ਹੈਗੇ ਆ, ਜਦ ਕਿ ਉਹ ਕਮ ਬੇ ਏਰੀਆ ਸੈਨੋਜ਼ੇ ਦੇ ਵਿੱਚ ਕੰਮ ਕਰਦੇ ਆ। ਜੀ, ESPN ਜਿਹੜੀ ਸਪੋਰਟਸ ਦਾ ਇੱਕ ਵੱਡਾ ਨੈਟਵਰਕ ਆ, ਉਹਨਾਂ ਨੇ ਵੀ ਲੇ ਆਫ ਐਲਾਨ ਦਿੱਤੇ ਆ। ਅਗਲੇ ਹਫਤੇ ਤੋਂ ਜਿਹੜੇ ਲੇ ਆਫਸ ਆ ਉਹ ਚਾਲੂ ਹੋਣ ਜਾ ਰਹੇ ਆ। ਡਿਜ਼ਨੀ ਆਪਣੇ ਜਿਹੜੀ ਕਾਸਟ ਕੱਟਸ ਦੇ ਚੱਲਦਿਆਂ ਕਿਉਂਕਿ ਓਨ ਕਰਦੀ ਆ ਡਿਜ਼ਨੀ ESPN ਨੂੰ, ਉਹਨਾਂ ਨੇ ਲੇ ਆਫ ਦੱਸੇ ਆ। ਕਹਿੰਦੇ ਵੀ ਔਨ ਏਅਰ ਤੇ ਜਿਹੜੀ ਮੈਨੇਜਮੈਂਟ ਦੀਆਂ ਜਿਹੜੀਆਂ ਜੌਬਸ ਆ ਉਹਨਾਂ ਦੇ ਵਿੱਚ ਕਟੌਤੀ ਕੀਤੀ ਜਾਊਗੀ। ਜੌਬ ਕੱਟਸ ਡਿਜ਼ਨੀ ਨੇ ਓਵਰਆਲ 7000 ਜੌਬਸ ਜਿਹੜੀਆਂ ਆ ਉਹ ਕੱਟ ਕਰਨੀਆਂ ਆ। ਸੋ ਆਪਾਂ ਦੇਖ ਰਹੇ ਹਾਂ ਵੀ ਇਸ ਅਰਥਚਾਰੇ ਦੇ ਚੱਕਰ ਦੇ ਵਿੱਚ ਵੱਡੀਆਂ ਕੰਪਨੀਆਂ ਦੇ ਦੁਆਰਾ ਜਿਹੜੀਆਂ ਕਹਿੰਦੇ ਆ ਵੀ ਜੌਬਸ ਕੱਟ ਆ ਉਹ ਲਗਾਤਾਰ ਆ ਰਹੀਆਂ ਆ। ਡਿਜ਼ਨੀ ਨੇ ਕਿਹਾ ਵੀ 3 ਰਾਊਂਡਸ ਦੇ ਵਿੱਚ ਇਹਨਾਂ ਨੇ ਲੇ ਆਫ ਕਰਨੇ ਆ। ESPN ਨੇ ਅਜੇ 2020 ਦੇ ਵਿੱਚ 300 EMPLOYEES ਨੂੰ ਲੇ ਆਫ ਕੀਤਾ ਸੀ। ਉਧਰ ਖਬਰ ਨਾਲ ਇਹ ਆ ਰਹੀ ਆ ਹਰਜੋਤ ਸਿੰਘ ਜੀ ਵੀ ਮੈਟਾ ਜਿਹੜੀ ਕੰਪਨੀ ਆ ਉਹਨਾਂ ਦੇ ਦੁਆਰਾ ਕਹਿੰਦੇ ਵੀ ਇੱਕ ਹੋਰ ਰਾਊਂਡ ਲੇ ਆਫਸ ਦਾ ਐਲਾਨਿਆ ਜਾ ਸਕਦਾ ਹੈ। ਮਾਰਕੀਟ ਦੇ ਵਿੱਚ ਇਸ ਦੇ ਬਾਰੇ ਗੱਲਬਾਤ ਜਿਹੜੀ ਉਹ ਚੱਲ ਰਹੀ ਆ। ਤੇ ਉਧਰ ਡਿਜ਼ਨੀ ਨੇ ਮੈਟਾਵਰਸ ਜਿਹੜਾ ਮੈਟਾ ਕੰਪਨੀ ਦਾ ਇੱਕ ਵਰਚੁਅਲ ਰਿਐਲਿਟੀ ਵਾਲਾ ਕਹਿ ਲਓ ਵੀ ਇੱਕ ਪਲੇਟਫਾਰਮ ਆ, ਉਸ ਨੂੰ ਡਿਜ਼ਨੀ ਨੇ ਕਹਿੰਦੇ ਆ ਵੀ ਸ਼ਾਇਦ ਬੰਦ ਹੀ ਹੁਣ ਕਰ ਦੇਣਾ ਹੈ। ਜੀ ਬਿਲਕੁਲ, ਜਿਹੜਾ ਅਸਰ ਆ ਇਕੋਨਮੀ ਦਾ ਬਹੁਤ ਬੁਰੇ ਪਾਸੇ ਵੱਲ ਨੂੰ ਜਾ ਰਿਹਾ ਆ। ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਫੇਸਬੁੱਕ ਨੇ ਕਿਹਾ ਪਿਛਲੇ ਟਾਈਮ 11,000 ਲੇ ਆਫ ਕੀਤੇ ਸੀ, ਹੁਣ ਜਿਹੜੇ 10,000 ਲੇ ਆਫ ਕੀਤੇ ਆ ਉਹਨਾਂ ਨੂੰ ਨੋਟਿਸ ਭੇਜਣੇ ਉਹਨਾਂ ਨੇ ਅੱਜ ਸ਼ੁਰੂ ਕਰ ਦਿੱਤੇ ਹੈਗੇ ਆ। ਬੌਸ ਜਿਹੜਾ ਮੈਟਾ ਦਾ ਫੇਸਬੁੱਕ ਦਾ ਹੈਗਾ ਮਾਰਕ ਜ਼ਕਰਬਰਗ, ਉਹਨਾਂ ਨੇ ਇਹ ਅਨਾਊਂਸ ਕੀਤਾ ਹੈਗਾ ਆ।
ਕਹਿੰਦੇ ਵੀ ਸਾਡਾ ਮੇਨ ਮਕਸਦ ਇਹੀ ਆ ਵੀ ਕੰਪਨੀ ਕਿੱਦਾਂ ਮੋਰ ਪ੍ਰੋਫਿਟੇਬਲ ਹੋ ਸਕਦੀ ਹੈਗੀ ਆ। 1,70,000 ਤੋਂ ਵੱਧ ਇਸ ਇੰਡਸਟਰੀ ਦੇ ਵਿੱਚ ਗਲੋਬਲੀ ਜੋ ਲੋਕ ਆ ਉਹ ਲੇ ਆਫ ਹੋ ਚੁੱਕੇ ਹੈਗੇ ਆ। ਵੱਡੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਵਿੱਚ ਐਮਾਜ਼ੋਨ, ਗੂਗਲ, ਐਪਲ, ਈਵਨ ਮਾਈਕਰੋਸਾਫਟ, ਇਹ ਸਾਰਿਆਂ ਨੇ ਲੋਕ ਲੇ ਆਫ ਕੀਤੇ ਹੈਗੇ ਆ। ਇਸੇ ਤਰ੍ਹਾਂ ਇੱਕ ਜਿਹੜੀ ਰੀਅਲ ਸਟੇਟ ਦੀ, ਬਹੁਤ ਵਾਰ ਲੋਕ ਕਹਿੰਦੇ ਰਹਿੰਦੇ ਰੀਅਲ ਸਟੇਟ ਘਟ ਨਹੀਂ ਰਹੀ, ਆਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ। ਇੱਕ ਰੀਅਲ ਸਟੇਟ ਦੀ ਆਨਲਾਈਨ ਪ੍ਰੋਪਰਟੀ ਫਰਮ ਆ ਓਪਨ ਡੋਰ, ਉਹਨਾਂ ਨੇ ਵੀ 560 ਲੋਕਾਂ ਨੂੰ ਅੱਜ ਲੇ ਆਫ ਕੀਤਾ, ਜੋ ਕਿ ਉਹਨਾਂ ਦਾ 22% ਬਣਦਾ ਹੈ। ਜੀ। ਸੁਪਰੀਮ ਕੋਰਟ ਨੇ ਅੱਜ ਫੈਸਲਾ ਲੈਣਾ ਸੀਗਾ ਅਬੋਰਸ਼ਨ ਪਿਲ ਦੇ ਮਾਮਲੇ ਵਿੱਚ, ਪਰ ਉਹਨਾਂ ਨੇ ਇਸ ਡਿਸੀਜਨ ਨੂੰ ਡਿਲੇ ਜਿਹੜਾ ਉਹ ਕਰ ਦਿੱਤਾ ਆ। ਪਰ ਉਸੇ ਦਰਮਿਆਨ ਇਸ ਪਿਲ ਦੀ ਅਵੇਲੇਬਿਲਟੀ ਉਸ ਨੂੰ ਵੀ ਐਕਸਟੈਂਡ ਇਹਨਾਂ ਨੇ ਕਰ ਦਿੱਤਾ ਆ। ਸੋ ਜਿਹੜੇ ਸੁਪਰੀਮ ਕੋਰਟ ਦੇ ਜਸਟਿਸਿਸ ਆ ਉਹਨਾਂ ਨੇ ਇਸ ਡੈਡਲਾਈਨ ਨੂੰ ਹੁਣ ਅੱਗੇ ਕਰਕੇ ਆਉਂਦੇ ਜਿਹੜੇ ਆ ਸ਼ੁੱਕਰਵਾਰ ਤੱਕ ਰੱਖ ਦਿੱਤਾ ਹੈ, ਫਰਾਈਡੇ ਤੱਕ। FDA ਦੇ ਜਿਹੜੇ ਅਪਰੂਵਲ ਕੀਤੀ ਗਈ ਸੀ ਇਸ ਅਬੋਰਸ਼ਨ ਪਿਲ ਦੀ, ਉਸ ਉੱਤੇ ਹੀ ਇੱਕ ਹੇਠਲੀ ਅਦਾਲਤ ਨੇ ਜਿਹੜੇ ਸਵਾਲ ਚੱਕੇ ਸੀ ਤੇ ਉਸ ਨੂੰ ਇਨਵੈਲਿਡ ਇੱਕ ਹਿਸਾਬ ਦੇ ਨਾਲ ਘੋਸ਼ਿਤ ਕਰ ਦਿੱਤਾ ਸੀ, ਜਿਸ ਤੋਂ ਬਾਅਦ 'ਚ ਇਸ ਦੀ ਅਵੇਲੇਬਿਲਿਟੀ ਤੇ ਰੋਕ ਲੱਗੀ ਸੀ। ਫਿਰ ਜਿਹੜੀ ਬਾਈਡਨ ਪ੍ਰਸ਼ਾਸਨ ਉਹ ਝੱਟ ਦੇਣੀ ਜਿਹੜੀਆਂ ਉਤਲੀਆਂ ਅਦਾਲਤਾਂ ਦੇ ਵਿੱਚ ਗਏ, ਜਿੱਥੇ ਉਹਨਾਂ ਨੇ ਇਸ ਬੈਨ ਦੇ ਉੱਤੇ ਇੱਕ ਹਿਸਾਬ ਦੇ ਨਾਲ ਰੋਕ ਲਗਾਈ। ਸੁਪਰੀਮ ਕੋਰਟ ਨੇ ਪਹਿਲਾਂ ਸੋਚਿਆ ਸੀਗਾ ਵੀ ਅਸੀਂ ਬੁੱਧਵਾਰ ਨੂੰ ਅੱਜ ਇਸ ਦਾ ਫੈਸਲਾ ਦੇਵਾਂਗੇ, ਪਰ 2 ਦਿਨ ਦਾ ਹੋਰ ਇਹਨਾਂ ਨੇ ਵਿੱਚ ਵਕਤ ਪਾਇਆ ਆ। ਸੋ ਆਉਂਦੇ ਸ਼ੁੱਕਰਵਾਰ ਨੂੰ ਇਸ ਪਿਲ ਦੇ ਉੱਤੇ ਸੁਣਵਾਈ ਲੈ ਕੇ ਹੋ ਸਕਦਾ ਹੈ ਵੀ ਕੋਈ ਫੈਸਲਾ ਸੁਪਰੀਮ ਕੋਰਟ ਪੱਕੇ ਤੌਰ ਦੇ ਉੱਤੇ ਲਵੇ ਵੀ ਇਸ ਅਬੋਰਸ਼ਨ ਪਿਲ ਦੀ ਅਵੇਲੇਬਿਲਿਟੀ ਹੋਣੀ ਚਾਹੀਦੀ ਆ, ਇਸ ਦੇ ਅਪਰੂਵਲ ਦਾ ਜਿਹੜਾ ਪ੍ਰੋਸੈਸ ਆ ਉਹ ਠੀਕ ਰਿਹਾ ਆ, ਜਾਂ ਵਾਕਿਆ ਹੀ ਉਸ ਦੇ ਵਿੱਚ ਕੁਤਾਹੀਆਂ ਜਾਂ ਗੈਰ ਕਾਨੂੰਨੀ ਢੰਗ ਦੇ ਨਾਲ ਇਸ ਨੂੰ ਪਾਸ ਕੀਤਾ ਗਿਆ ਆ। ਸੈਕਰਾਮੈਂਟੋ ਏਰੀਏ ਦੇ ਵਿੱਚ ਟ੍ਰੈਫਿਕ ਦੀ ਜਿਹੜੀ ਸਿਚੁਏਸ਼ਨ ਆ ਉਹ ਕਹਿੰਦੇ ਵੀ ਹੁਣ ਲਾਸ ਐਂਜਲਸ ਵਾਂਗ ਬਣਦੀ ਜਾ ਰਹੀ ਆ। ਇੱਕ ਟਾਈਮ ਦੇ ਉੱਤੇ ਬੇ ਏਰੀਏ ਦੇ ਵਿੱਚ ਵੀ ਟ੍ਰੈਫਿਕ ਦੀ ਸਿਚੁਏਸ਼ਨ ਬਹੁਤ ਸੀ, ਵੱਡੇ ਐਕਸੀਡੈਂਟ ਹੋ ਜਾਂਦੇ ਆ। ਸੈਕਰਾਮੈਂਟੋ ਦਾ ਇਹ ਆ ਵੀ ਉੱਥੇ ਟਰੱਕਾਂ ਦੇ ਐਕਸੀਡੈਂਟ ਬਹੁਤ ਹੁੰਦੇ ਆ। ਕੱਲ ਵੀ ਕਾਫੀ ਲੰਮਾ ਸਮਾਂ ਇੱਕ ਹਾਈਵੇ 50 ਉਹ ਬੰਦ ਰਿਹਾ, ਟਰੱਕ ਉਲਟ ਗਿਆ ਸੀ। ਅੱਜ ਇੰਟਰਸਟੇਟ 5 ਦੇ ਉੱਤੇ ਕਈ ਲੇਨਸ ਬੰਦ ਰਹੀਆਂ ਆਫਟਰਨੂਨ ਦੇ ਵਿੱਚ, ਜਿੱਥੇ ਇੱਕ ਟਰੱਕ ਟ੍ਰੇਲਰ ਉਲਟ ਗਿਆ ਸੀ, ਉਹ ਡਿਟੈਚ ਹੋ ਗਿਆ ਸੀ ਪਿਕਅਪ ਤੋਂ। ਸੋ ਸੀਮਸ ਐਵਨਿਊ ਤੇ ਸਟਰਵਿਲ ਰੋਡ ਦੇ ਲਾਗੇ, ਪਰ ਬਾਅਦ ਦੇ ਵਿੱਚ ਇਸ ਨੂੰ ਖੋਲ ਦਿੱਤਾ ਗਿਆ। ਜੀ। ਅਗਲੀ ਗੱਲ ਕਰੀਏ ਬੇਕਰਸਫੀਲਡ ਤੋਂ ਆ ਰਹੀ ਆ। ਅਨਆਇਡੈਂਟੀਫਾਈਡ ਹਿਊਮਨ ਰਿਮੇਨਸ ਇੱਕ ਖਾਲੀ ਫੀਲਡ ਦੇ ਵਿੱਚ, ਖਾਲੀ ਜਗ੍ਹਾ ਦੇ ਵਿੱਚ ਲੱਭੇ ਨੇ ਈਸਟ ਕੈਲੀਫੋਰਨੀਆ ਐਵੀਨਿਊ ਦੇ ਵਿੱਚ, ਬੇਕਰਸਫੀਲਡ ਦੇ ਵਿੱਚ। ਕਰਨ ਕਾਊਂਟੀ ਸ਼ੈਰਿਫ ਆਫਿਸ ਨੇ ਜਿਹੜਾ ਉਹ ਦੱਸਿਆ ਆ। ਕਾਰਨਰ ਯੂਨਿਟਸ ਤੇ ਜਿਹੜੇ ਡਿਟੈਕਟਿਵਸ ਆ ਉਹ ਹੁਣ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਆ। ਈਸਟ ਕੈਲੀਫੋਰਨੀਆ ਦੇ ਉੱਤੇ ਖਾਲੀ ਪਈ ਥਾਂ ਦੇ ਵਿੱਚ ਇਹ ਕਿਸ ਦੇ ਜਿਹੜੀ ਇਹ ਬੋਡੀ ਆ ਉਹ ਹੋ ਸਕਦੀ ਆ। ਇਨਵੈਸਟੀਗੇਟਰ ਸੀਨ ਦੇ ਉੱਤੇ ਜਿਹੜੇ ਉਹ ਪਹੁੰਚੇ ਸੀਗੇ, ਉਹਨਾਂ ਨੇ ਦੇਖਿਆ ਵੀ ਜਿਹੜੀ ਕਰੂ ਆ ਉਹ ਡਿੱਗ ਜਿਹੜੀ ਉਹ ਕਰ ਰਹੀ ਆ, ਤੇ ਤਕਰੀਬਨ ਸਵੇਰੇ 9:45 ਵਜੇ ਦੀ ਇਹ ਘਟਨਾ ਦੱਸੀ ਜਾਂਦੀ ਆ। ਸੋ ਇਹ ਫਾਇਰ ਐਨਕੈਂਪਮੈਂਟ ਦਾ ਜਿਹੜਾ ਐਵੀਡੈਂਸ ਆ ਉਹ ਵੀ ਉਹਨਾਂ ਨੂੰ ਉੱਥੋਂ ਪ੍ਰਾਪਤ ਹੋਇਆ ਆ, ਤੇ ਕਹਿੰਦੇ ਵੀ ਮੁੱਢਲੇ ਤੌਰ ਦੇ ਤੇ ਇਹ ਪਤਾ ਲੱਗਾ ਵੀ ਟਰੋਮਾ ਜਿਹੜਾ ਆ ਉਹ ਹੋਇਆ ਹੋ ਸਕਦਾ ਆ। ਹਾਲ ਦੀ ਘੜੀ ਕਿਸ ਦੀ ਆ ਉਸ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਲੱਗਾ ਆ। ਜੀ, ਇਸੇ ਤਰ੍ਹਾਂ ਫ੍ਰਿਜ਼ਨੋ ਦਾ ਇੱਕ ਵਾਈਸ ਪ੍ਰਿੰਸੀਪਲ ਜੋ ਆ ਉਸ ਨੂੰ ਛੁੱਟੀ ਕਰ ਦਿੱਤੀ ਗਈ ਆ, ਕਿਉਂਕਿ ਉਸ ਨੇ ਗੈਟੋ ਗਰਲਸ ਕਰਕੇ ਇੱਕ ਸ਼ਬਦ ਆ ਉਹ ਜੋ ਪੂਅਰ ਸੈਕਸ਼ਨ ਤੋਂ ਲੋਕ ਆਉਂਦੇ, ਖਾਸ ਕਰਕੇ ਸੈਕਸ਼ਨ 8 ਤੋਂ, ਉਹਨਾਂ ਦੇ ਲਈ ਵਰਤਿਆ। ਜੀ, ਤੇ ਜਾਣ ਤੋਂ ਪਹਿਲਾਂ ਤੁਹਾਨੂੰ ਮਾਰਕੀਟਸ ਦਾ ਵੀ ਜੇ ਹਾਲ ਦੱਸਦੇ ਜਾਈਏ। ਅੱਜ ਡਾਓ ਜੋਨਸ ਦੇ ਵਿੱਚ 80 ਪੁਆਇੰਟ ਦੀ ਗਿਰਾਵਟ ਦਿੱਤੀ ਗਈ, 33,897 ਤੇ ਬੰਦ ਹੋਇਆ। S&P ਤਕਰੀਬਨ ਬਰਾਬਰ ਹੀ ਰਿਹਾ, 4155 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 4 ਪੁਆਇੰਟ ਵਧਿਆ, 12,157 ਤੇ ਬੰਦ ਹੋਇਆ। ਸੋਨੇ ਦਾ ਭਾਅ $2,007 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ। 10 ਈਅਰ ਯੀਲਡ 3.6% ਦੇ ਉੱਤੇ ਰਹੀ ਹੈ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 28,930, ਇਥੀਰੀਅਮ 1948 US$ ਦੇ ਬਰਾਬਰ ਚੱਲ ਰਿਹਾ ਆ। ਉਧਰ ਟੈਸਲਾ ਦੀ ਜਿਹੜੇ ਹਰਜੋਤ ਸਿੰਘ ਜੀ ਆਫਟਰ ਮਾਰਕੀਟ ਅਰਨਿੰਗ ਰਿਪੋਰਟ ਆਉਣੀ ਸੀ, ਇਸ ਸਾਰੇ ਮਾਮਲੇ ਦੇ ਵਿੱਚ ਉਹਨਾਂ ਨੇ ਪ੍ਰਾਈਸ ਕੱਟ ਵੀ ਕੀਤਾ ਸੀ। ਆਪਾਂ ਸਵੇਰੇ ਦੱਸਿਆ ਆਪਣੀਆਂ ਗੱਡੀਆਂ ਦੇ ਪ੍ਰਾਈਸ ਇਹਨਾਂ ਨੇ ਲਗਾਤਾਰ 6 ਵਾਰੀ ਘਟਾ ਦਿੱਤੇ ਆ, ਤੇ ਉਧਰ ਸਟਾਕ ਦੀ ਵੈਲਿਊ 6% ਆਲਰੇਡੀ ਇਹਨਾਂ ਦੀ ਘਟ ਚੁੱਕੀ ਆ।
ਜੀ, ਪਾਕਿਸਤਾਨ ਤੋਂ ਖਬਰ ਇਹ ਆ ਰਹੀ ਆ ਵੀ ਪਾਕਿਸਤਾਨ ਦੇ ਵਿੱਚ ਹੁਣ ਰਮਦਾਨ ਵੀ ਹੋਣੀ ਆ, ਪਰ ਉੱਥੇ ਦੀ ਜਿਹੜੀ ਇਕੋਨਮੀ ਆ, ਇੰਨਾ ਜਿਹੜਾ ਬੁਰਾ ਹਾਲ ਹੋ ਗਿਆ ਆ, ਕਹਿੰਦੇ ਲੋਕਾਂ ਨੇ ਕਦੇ ਸੋਚਿਆ ਨਹੀਂ ਸੀ। ਉੱਥੇ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਨੇ ਅਨਾਉਂਸ ਕੀਤਾ ਆ ਵੀ ਅਸੀਂ ਇੱਕ ਬੈਗ ਫ੍ਰੀ ਆਟੇ ਦਾ ਜੋ ਗਰੀਬ ਲੋਕ ਆ ਉਹਨਾਂ ਨੂੰ ਦੇ ਰਹੇ ਆ। CNN ਨੇ ਅੱਜ ਰਿਪੋਰਟ ਕੀਤਾ ਵੀ ਸਿਚੁਏਸ਼ਨ ਇੱਥੇ ਤਰ੍ਹਾਂ ਦੀ ਆ ਵੀ ਇੱਕ ਵਿਕਾਸ ਚੌਧਰੀ ਨਾਮ ਦਾ 20 ਸਾਲਾਂ ਦਾ ਨੌਜਵਾਨ ਜੋ ਟੈਕ ਇੰਡਸਟਰੀ 'ਚ ਕੰਮ ਕਰਦਾ ਸੀ, ਟੈਕ ਸੈਕਟਰ 'ਚ, ਉਹ ਉਹਦੀ ਜੌਬ ਚਲ ਗਈ ਤੇ ਉਹ ਵੀ ਉਸ ਲਾਈਨ ਦੇ ਵਿੱਚ ਖੜਾ ਸੀ ਆਟਾ ਖਰੀਦਣ ਦੇ ਲਈ, ਆਟਾ ਜਿਹੜਾ ਫ੍ਰੀ ਆ ਆਟੇ ਦਾ ਬੈਗ ਲੈਣ ਦੇ ਲਈ। ਸੋ ਸਿਚੁਏਸ਼ਨ ਪਾਕਿਸਤਾਨ 'ਚ ਇਕੋਨਮੀ ਦੀ ਬਹੁਤ ਬੈਡ ਇਸ ਟਾਈਮ ਚੱਲ ਰਹੀ ਹੈਗੀ ਆ। ਜੀ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US$ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 29 ਪੈਸੇ ਰਹੇ ਆ, ਇੱਕ US$ ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਸਾਡੇ ਦੋਨੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US